व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका वालों फिलीपीन विच जंग ਜਿਹੜੇ ਜੰਗੀ ਹਥਿਆਰ ਬਣਾਉਣ ਦੀਆਂ ਫੈਕਟਰੀਆਂ ਲਾਉਣ ਦੀ ਜਿਹੜੀ ਤਜਵੀਜ਼ ਹੈ ਉਹ ਇਸ ਤਜਵੀਜ਼ ਤੇ ਚੀਨ ਨੇ ਤਿੱਖਾ ਰਿਐਕਸ਼ਨ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਜੰਗ ਅਤੇ ਅਫਰਾ ਤਫਰੀ ਨੂੰ ਏਸ਼ੀਆ ਪੈਸੀਫਿਕ ਵਿੱਚ ਲਿਆ ਰਿਹਾ ਹੈ ਜਿਸ ਦੇ ਸਿੱਟਿਆਂ ਲਈ ਉਹ ਖੁਦ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੀ ਅਪ੍ਰੈਲ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੀ ਹੈ ਚੀਨ ਯਾਤਰਾ ਆਲਮੋਸਟ ਸੀ। ਪਹਿਲਾਂ ਮਾਰਚ ਦਾ ਜ਼ਿਕਰ ਵੀ ਹੁੰਦਾ ਰਿਹਾ, ਲੇਕਿਨ ਜੋ ਕਰੰਟ ਕ੍ਰਾਈਸਿਸ ਹੈ ਈਰਾਨ ਕ੍ਰਾਈਸਿਸ ਉਸ ਨੂੰ ਲੈ ਕੇ ਉਸ ਨੂੰ ਪੋਸਟਪੋਨ ਕੀਤਾ ਗਿਆ। ਔਰ ਜਿਹੜੀਆਂ ਖਬਰਾਂ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਨੇ ਕਿ ਟਰੰਪ ਟੂ ਵਿਜ਼ਿਟ ਚਾਈਨਾ ਇਨ ਮੇ ਆਫਟਰ ਰੀਸਕੈਜੂਲਿੰਗ ਟ੍ਰਿਪ ਡਿਊ ਟੂ ਈਰਾਨ ਵਾਰ। ਔਰ ਇਹ ਜਿਹੜਾ ਇੱਕ ਪਾਰਟ ਤਾਂ ਜ਼ਾਹਰ ਹੈ ਕਿ ਵੀ ਚਾਈਨਾ ਦੀ ਇੰਪੋਰਟੈਂਸ ਅਮਰੀਕਾ ਲਈ ਔਰ ਅਮਰੀਕਾ ਦੀ ਇੰਪੋਰਟੈਂਸ ਚਾਈਨਾ ਲਈ ਇਹ ਹੈ ਹੀ ਹੈ। ਔਰ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਬਾਰੇ ਅੱਜ ਵੀ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਕੋਵਰਡ ਔਰ ਦੂਸਰਾ ਕਿਹਾ। ਹਾਲਾਂ ਨੈਟੋ ਵਾਲੇ ਦੇ ਆਰ ਟਰਾਈਂਗ ਟੂ ਫਾਲ ਇਨ ਲਾਈਨ ਈਰਾਨ ਇਸ਼ੂ ਦੇ ਉੱਤੇ, ਲੇਕਿਨ ਚਾਈਨਾ ਬਾਰੇ ਕੋਈ ਵੀ ਇਸ ਕਿਸਮ ਦਾ ਜਿਹੜਾ ਪਾਰਟ ਆ ਉਹ ਨਹੀਂ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਆਪਣੇ ਜਿਹੜੇ ਚੈਸ ਗੇਮ ਹੈ ਉਸ ਦੇ ਉੱਤੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਚਾਈਨਾ ਦੇ ਨਾਲ ਕਿਵੇਂ ਡੀਲ ਕਰਨਾ ਹੈ ਜਾਂ ਕੀ ਹੈ। ਹਾਲਾਂਕਿ ਚਾਈਨਾ ਆਪੋ ਆਪਣੇ ਜਿਹੜੇ ਉਹ ਢੰਗ ਦੇ ਨਾਲ ਉਹ ਦੇਖ ਰਿਹਾ ਇਸ ਮੁੱਦੇ ਦੇ ਉੱਤੇ। ਈਰਾਨ ਕ੍ਰਾਈਸਿਸ ਦੇ ਵਿੱਚ ਰਸ਼ੀਆ ਔਰ ਚਾਈਨਾ ਉਹਨਾਂ ਦੀ ਭਾਵੇਂ ਵਿਜ਼ੀਬਿਲਟੀ ਨਜ਼ਰ ਨਹੀਂ ਆਉਂਦੀ, ਪਰ ਕਿਤੇ ਨਾ ਕਿਤੇ ਉਹਨਾਂ ਦੀ ਇੰਟੈਲੀਜੈਂਸ, ਉਹਨਾਂ ਦੀ ਇਕਵਿਪਮੈਂਟ, ਉਹਨਾਂ ਦੀ ਕੋਈ ਟੈਕਨੀਕਲ ਐਕਸਪਰਟੀਜ਼ ਉਹ ਉਹਨਾਂ ਨੂੰ ਮਿਲ ਰਹੀ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਸ਼ਾਇਦ ਰਸ਼ੀਆ ਖਾਸ ਤੌਰ 'ਤੇ ਔਰ ਚਾਈਨਾ ਵੀ ਉਹ ਇਹ ਵੀ ਦੇਖ ਰਹੇ ਹੋਣਗੇ ਕਿ ਬਈ ਜਿਵੇਂ ਰਸ਼ੀਆ ਨੂੰ ਯੂਕਰੇਨ ਦੇ ਵਿੱਚ ਆਲਮੋਸਟ ਫਸਿਆ 4 ਸਾਲ ਹੋ ਗਏ ਨੇ, ਉਹ ਵੀ ਇਹ ਦੇਖ ਰਹੇ ਹੋਣਗੇ ਕਿ ਜੇ ਈਰਾਨ ਦੇ ਵਿੱਚ ਅਮਰੀਕਾ ਮੇਨਲੈਂਡ ਜਾਂ ਦੂਸਰੇ 'ਚ ਫਸਦਾ ਉਸ ਦੀ ਤਾਕਤ ਡਿਪਲੀਟ ਹੁੰਦੀ ਹੈ ਜਾਂ ਉਹ ਜਿਸ ਨੂੰ ਬਲੀਡ ਆਊਟ ਕਹਿੰਦੇ ਨੇ ਪੋਲੀਟੀਕਲ ਟਰਮਸ ਦੇ ਵਿੱਚ ਕਿ ਵੀ ਕਿਵੇਂ ਹੁੰਦਾ। ਸੋ ਇਹ ਸਾਰਾ ਪਾਰਟ ਆਪਣੀ ਥਾਂ 'ਤੇ ਹੈ। ਪਰ ਕੁੱਲ ਮਿਲਾ ਕੇ ਜਿਹੜਾ ਈਵਨ ਜਿਹੜਾ ਜਿਸ ਲੈਵਲ ਦੇ ਉੱਤੇ ਈਵਨ ਇਹਨਾਂ 4 ਹਫ਼ਤਿਆਂ ਦੇ ਵਿੱਚ ਅਮਰੀਕਨ ਐਮਨੀਸ਼ਨ ਜ਼ਾਹਰ ਹੈ ਇਜ਼ਰਾਈਲ ਤਾਂ ਆਪ ਕੀ ਬਣਾਉਂਦਾ ਇੱਥੋਂ ਹੀ ਸਾਰਾ ਕੁਛ ਹੁੰਦਾ ਉਹ ਵੀ ਕਾਫੀ ਹੱਦ ਤੱਕ ਡਿਪਲੀਟ ਹੋ ਰਿਹਾ। ਔਰ ਇਹ ਫਿਕਰਮੰਦੀ ਵੀ ਹੈ ਅਮਰੀਕਾ ਦੇ ਵਿੱਚ ਕਿ ਵੀ ਜੇ ਇਹ ਵਾਰ ਲੰਬੀ ਚੱਲਦੀ ਹੈ ਉਸ ਦੇ ਵਿੱਚ ਵੀ ਐਮਨੀਸ਼ਨ ਪਲੱਸ ਜੇ ਕੱਲ੍ਹ ਨੂੰ ਭਵਿੱਖ ਦੇ ਵਿੱਚ ਚਾਈਨਾ ਦੇ ਨਾਲ ਕੋਈ ਟਕਰਾਅ ਹੁੰਦਾ ਹੈ, ਕਿਉਂਕਿ ਤਾਈਵਾਨ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਅਮਰੀਕਾ ਦੇ ਕੋਲ ਹੈ। ਚਾਈਨਾ ਘੇਰਾਬੰਦੀ ਵੀ ਤਾਈਵਾਨ ਦੀ ਕਰ ਰਿਹਾ ਔਰ ਉਹਨਾਂ ਨੂੰ ਇਹ ਲੱਗਦਾ ਕਿ ਵੀ ਸ਼ਾਇਦ ਕੋਈ ਇਹ ਨਾ ਹੋਏ ਵੀ ਜਦੋਂ ਈਰਾਨ ਕ੍ਰਾਈਸਿਸ ਹੋਰ ਡੂੰਘਾ ਹੁੰਦਾ ਹੈ ਅਤੇ ਚਾਈਨਾ ਇਹ ਦੇਖਦੇ ਆ ਵੀ ਅਮਰੀਕਾ ਇੱਕੋ ਵੇਲੇ ਦੋਵਾਂ ਫਰੰਟਸ 'ਤੇ ਨਹੀਂ ਲੜ ਸਕਦਾ, ਉਹ ਤਾਈਵਾਨ ਨੂੰ ਆਕੂਪਾਈ ਕਰ ਲਏ। ਸੋ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨਾਲ ਨਾਲ ਚੱਲ ਰਹੀਆਂ ਨੇ। ਸੋ ਇਸ ਨੂੰ ਦੇਖਦੇ ਹਾਂ ਕਿ ਵੀ ਅਮਰੀਕਾ ਦਾ ਆਪਣਾ ਅਸਲਾ ਬਣਾਉਣਾ ਅਸੈਂਬਲ ਕਰਨਾ ਜਾਂ ਫਿਊਚਰ 'ਚ ਚਾਈਨਾ ਦੇ ਨਾਲ ਜੇ ਕਾਊਂਟਰ ਲਾਈਨ ਹੁੰਦੀ ਹੈ ਤੁਹਾਡੀ ਆਪਣੀ ਹੋਣ ਦੇ ਲਈ। ਸੋ ਇੱਕ ਅਮਰੀਕਾ ਦੀ ਲੀਡਰਸ਼ਿਪ ਦੇ ਥੱਲੇ ਇੰਟਰ ਗਵਰਨਮੈਂਟਲ ਡਿਫੈਂਸ ਗਰੁੱਪ ਹੈ, ਉਹਨਾਂ ਦੀ ਪਿਛਲੇ ਹਫ਼ਤੇ ਹੀ ਜਿਹੜਾ ਹੈ ਉਹਨਾਂ ਨੇ ਇੱਕ ਵੱਡੀ ਮੀਟਿੰਗ ਕਰਕੇ ਇਹ ਫੈਸਲਾ ਲਿਆ, ਅਪਰੂਵ ਕੀਤਾ ਕਿ ਨਵੀਂ ਜਿਹੜੀ ਹੈ ਐਮਨੀਸ਼ਨ ਅਸੈਂਬਲੀ ਅਤੇ ਪ੍ਰੋਡਕਸ਼ਨ ਦੇ ਲਈ ਫਲਸਤੀਨ ਦੇ ਵਿੱਚ ਜਿਹੜਾ ਹੈ ਉਹ ਨਾਟ ਫਲਸਤੀਨ ਫਿਲੀਪੀਨਸ ਦੇ ਵਿੱਚ ਜਿਹੜਾ ਹੈ ਉਸ ਜਿਹੜਾ ਉਹ ਉੱਥੇ ਅਦਾਰਾ ਬਣਾਏ ਜਾਣ ਜਿਹਦੇ 'ਚ ਕਿ ਅਸੈਂਬਲ ਵੀ ਹੋਏ ਵੈਪਨ ਦਾ, ਮੈਨੂਫੈਕਚਰਿੰਗ ਵੀ ਹੋਏ। ਔਰ ਇਹ 16 ਮੈਂਬਰ ਨੇ ਪਾਰਟਨਰਸ਼ਿਪ ਇੰਡੋ ਪੈਸੀਫਿਕ ਇੰਡਸਟਰੀਅਲ ਰੈਜ਼ੀਲੀਐਂਸ, ਇਸ ਗਰੁੱਪ ਦਾ ਨਾਂ ਹੈ PIPIR ਇੰਡੋ ਪੈਸੀਫਿਕ ਫਲਸਤੀਨੀਅਨ ਰੈਜ਼ੀਲੀਐਂਸ, ਜਿਹਦੇ 'ਚ ਬ੍ਰਿਟੇਨ ਵੀ ਹੈ, ਆਸਟ੍ਰੇਲੀਆ ਵੀ ਹੈ, ਜਾਪਾਨ ਵੀ ਹੈ, ਸਾਊਥ ਕੋਰੀਆ ਵੀ ਹੈ ਅਤੇ ਜ਼ਾਹਰ ਹੈ ਫਿਲੀਪੀਨਸ ਵੀ ਹੈ। ਕਿਉਂਕਿ ਫਿਲੀਪੀਨਸ ਦੇ ਨਾਲ ਚਾਈਨਾ ਦਾ ਸਾਊਥ ਚਾਈਨਾ ਸੀ ਨੂੰ ਲੈ ਕੇ ਚਾਈਨਾ ਸਮਝਦਾ ਵੀ ਉਹਦੇ ਸਾਰੇ ਪਾਣੀਆਂ 'ਤੇ ਉਹਦਾ ਹੱਕ ਹੈ ਔਰ ਫਿਲੀਪੀਨਸ ਦੇ ਨਾਲ ਇਸ ਮੁੱਦੇ ਦੇ ਉੱਤੇ ਟਕਰਾਅ ਵੀ ਹੈ। ਔਰ ਇਸ ਲਈ ਫਿਲੀਪੀਨਸ ਨੂੰ ਵੀ ਲੱਗਦਾ ਹੈ ਕਿ ਵੀ ਕੱਲ੍ਹ ਨੂੰ ਚਾਈਨਾ ਬਜਾਏ ਕਿ ਕੋਈ ਆਪਣੀ ਅਗਰੈਸਿਵ ਰੋਲ ਰੱਖੇ, ਜੇ ਇੱਥੇ ਪ੍ਰੈਜ਼ੈਂਸ ਰਹੇਗੀ ਇਹਨਾਂ ਮੁਲਕਾਂ ਦੀ ਔਰ ਦੂਸਰਾ ਤੇ ਉਸ ਦੀ ਸਿਕਿਉਰਿਟੀ ਵੀ ਹੋਏਗੀ। ਹੁਣ ਇਹ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਇੰਡੋ ਪੈਸੀਫਿਕ ਇੰਡਸਟਰੀਅਲ ਰੈਜ਼ੀਲੀਐਂਸ 16 ਮੈਂਬਰੀ ਗਰੁੱਪ ਨੇ ਕਿ ਫਿਲੀਪੀਨਸ ਦੇ ਵਿੱਚ ਜਿਹੜਾ ਹੈ ਉਹ ਅਸੈਂਬਲੀ ਐਂਡ ਪ੍ਰੋਡਕਸ਼ਨ ਦੋਨੋਂ ਚੀਜ਼ਾਂ ਇਹ ਕਰਨੀਆਂ ਨੇ। ਇਸ ਦਾ ਚੀਨ ਨੇ
ਤਿੱਖਾ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ ਜੀ ਔਰ ਏਜੰਸੀ ਫਰਾਂਸ ਪ੍ਰੈਸ AFP ਦੀ ਨਿਊਜ਼ ਹੈ, ਚਾਈਨਾ ਵਾਰਨਸ US ਅਗੇਂਸਟ ਬਿਲਡਿੰਗ ਆਰਮਸ ਫੈਸਿਲਿਟੀ ਇਨ ਫਿਲੀਪੀਨਸ। ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਕਿ ਬੀਜਿੰਗ ਵੁੱਡ ਫਰਮਲੀ ਸੇਫਗਾਰਡ ਇਟਸ ਟੈਰੀਟੋਰੀਅਲ ਸੋਵਰਨਿਟੀ ਐਂਡ ਸਿਕਿਉਰਿਟੀ ਇੰਟਰਸਟ, ਕਿ ਅਸੀਂ ਆਪਣੀ ਪ੍ਰਭੂ ਸੱਤਾ ਔਰ ਸੁਰੱਖਿਆ ਦੇ ਹਿੱਤਾਂ ਨੂੰ ਸਾਹਮਣੇ ਰੱਖਾਂਗੇ। ਔਰ ਉਹਨਾਂ ਨੇ ਇਸ ਦੇ ਲਈ ਫਿਲੀਪੀਨਸ ਨੂੰ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਇਹ ਜਿਹਨੂੰ ਵੇਲਡ ਥ੍ਰੈਟ ਕਹਿੰਦੇ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਕਿਸਮ ਦਾ ਪੋਟੈਂਸ਼ੀਅਲ ਐਮਨੀਸ਼ਨ ਫੈਸਿਲਿਟੀ ਬਣਾਉਣਾ ਹੈ ਵੁੱਡ ਡੀਸਟੈਬਿਲਾਈਜ਼ ਦਾ ਰੀਜਨ ਐਂਡ ਬੈਕਫਾਇਰ, ਕਿ ਇਹ ਜਿਹੜਾ ਮੁੱਦਾ ਹੈ ਬੈਕਫਾਇਰ ਵੀ ਕਰ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਫ ਦਾ ਰੈਲੇਵੈਂਟ ਕੰਟਰੀ ਇਜ਼ ਵਿਲਿੰਗ ਟੂ ਬੀ ਏ ਪਾਊਡਰ ਕੈਗ ਐਂਡ ਐਮਨੀਸ਼ਨ ਡੈਪੋ ਇਟ ਵਿਲ ਓਨਲੀ ਬੈਕਫਾਇਰ ਔਨ ਇਟਸੈਲਫ। ਇਹ ਫਿਲੀਪੀਨਸ ਦੇ ਉੱਤੇ ਵੀ ਤੰਜ਼ ਕੀਤੀ ਹੈ ਵੀ ਤੁਸੀਂ ਜਿਹੜਾ ਪਾਊਡਰ ਕੈਗ ਤੇ ਐਮਨੀਸ਼ਨ ਡਿਪੋ ਬਣਨਾ ਹੈ ਕਿ ਤੁਸੀਂ ਇੱਕ ਐਜ਼ ਏ ਮੁਲਕ ਜਿਹੜਾ ਆਪਣਾ ਪ੍ਰੋਗਰੈਸ ਕਰਨਾ। ਸੋ ਮੈਂ ਇਹ ਕਿਉਂਕਿ ਜਦੋਂ ਤੁਸੀਂ ਗਲੋਬਲ ਸਿਨੈਰੀਓ ਦੇਖਦੇ ਹੋ ਕਿ ਗੱਲ ਇਕੱਲੀ ਇੰਡੋ ਪੈਸੀਫਿਕ ਦੇ ਵਿੱਚ ਹੀ ਨਹੀਂ ਹੈ, ਜਦੋਂ ਅਸੀਂ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ ਵੀ ਜਿਹੜਾ ਫਿਲੀਪੀਨਸ ਦੇ ਵਿੱਚ ਐਮਨੀਸ਼ਨ ਮੈਨੂਫੈਕਚਰਿੰਗ ਅਸੈਂਬਲੀ ਔਰ ਦੂਸਰੇ ਪਾਸੇ ਜਿਹੜਾ ਇੰਡੀਆ ਵੱਲ ਚਾਈਨਾ ਦਾ ਦੋਸਤਾਨਾ ਹੱਥ ਵੀ ਹੈ, ਕਿਉਂਕਿ ਇੰਡੀਆ ਦਾ ਐਂਬੈਸਡਰ ਜਿਹੜਾ ਹੈ ਉੱਥੋਂ ਰਿਟਾਇਰ ਹੋਇਆ ਹੁਣ ਇੰਡੀਅਨ ਐਂਬੈਸਡਰ ਪ੍ਰਦੀਪ ਕੁਮਾਰ ਰਾਵਤ, ਔਰ ਨਵਾਂ ਆਇਆ ਔਰ ਉਹਦੀ ਫੇਅਰਵੈਲ ਦੇ ਮੌਕੇ ਚਾਈਨਾ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਲਿਨ ਜ਼ਿਆਨ ਨੇ ਕਿਹਾ ਕਿ ਵੀ ਅਸੀਂ ਦੋਨੋਂ ਮੁਲਕ ਇੱਕ ਦੂਸਰੇ ਵੱਲ ਦੇਖਦੇ ਹਾਂ ਫॉर द ਡਿਵੈਲਪਮੈਂਟ ਅਪੋਰਚੁਨਿਟੀਜ਼, ਸਾਡੇ ਕਾਮਨ ਇੰਟਰਸਟ ਨੇ, ਵਿਲਿੰਗ ਟੂ ਵਰਕ ਵਿਦ ਇੰਡੀਆ ਫॉर ਕਾਮਨ ਇੰਟਰਸਟ ਇਨ ਗਲੋਬਲ ਸਾਊਥ ਬ੍ਰਿਕਸ। ਫਿਰ ਇੰਡੀਆ ਨੂੰ ਯਾਦ ਕਰਾਇਆ ਭਾਈ ਤੂੰ ਬ੍ਰਿਕਸ 'ਚ ਵੀ ਹੈ, ਸਾਡੇ ਕਾਮਨ ਇੰਟਰਸਟ ਨੇ ਗਲੋਬਲ ਸਾਊਥ ਦੇ ਵੀ ਔਰ ਦੂਸਰੇ ਵੀ। ਔਰ ਉਹਨਾਂ ਨੇ ਤਾਂ ਈਵਨ ਕਿਹਾ ਕਿ ਡਰੈਗਨ ਔਰ ਐਲੀਫੈਂਟ ਟੈਂਗੋ, ਕਿ ਵੀ ਉਹਨਾਂ ਦਾ ਸਾਈਨ ਡਰੈਗਨ ਹੈ, ਇੰਡੀਆ ਦਾ ਐਲੀਫੈਂਟ ਹੈ, ਕਿ ਵੀ ਆਲਰੇਡੀ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਵੀ ਡਰੈਗਨ ਐਲੀਫੈਂਟ ਟੈਂਗੋ ਇਕੱਠੇ ਦੋਨੋਂ ਨੱਚ ਸਕਦੇ ਨੇ ਇੱਕੋ ਕਮਰੇ 'ਚ, ਇੱਕ ਪਾਸੇ ਹਾਥੀ ਤੇ ਇੱਕ ਪਾਸੇ ਜਿਹੜਾ ਉਹ ਡਰੈਗਨ। ਔਰ ਪਰ ਨਾਲ ਹੀ ਚੀਨ ਨੇ ਬੜੀ ਵੇਰ ਢੰਗ ਨਾਲ ਹਾਊਐਵਰ some people are unwilling to see China and India live in harmony, said Ambassador Yu Wing, arguing that some antithetical forces hope to profit from discord between our two countries। ਜ਼ਾਹਰ ਹੈ ਅਮਰੀਕਾ ਵਾਲੇ ਇਸ਼ਾਰਾ ਹੈ। ਸੋ ਕੁੱਲ ਮਿਲਾ ਕੇ ਜਿਹੜੀ ਇਹ ਸਾਰੇ ਖਿੱਤੇ ਦੀ ਕੱਲਾ ਜੋਗਰਾਫੀਆ ਤਾਂ ਬਾਅਦ ਦੇ ਵਿੱਚ ਬਦਲਦਾ ਹੈ, ਕੀ ਬਣਦਾ ਉਹਦਾ ਕੀ ਨਹੀਂ, ਲੇਕਿਨ ਮਿਲੀਟੈਰਲੀ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਵੇਲੇ ਇੱਕ ਜਿਹੜੀ ਗੇਮ ਚੱਲ ਰਹੀ ਹੈ ਇੱਕ ਦੂਸਰੇ ਨੂੰ ਉਹ ਜਿਹੜਾ ਵਨ ਅਪਮੈਨਸ਼ਿਪ ਦੀ ਵੀ ਹੈ ਕਿਤੇ ਨਾ ਕਿਤੇ, ਬਟ ਮੋਰ ਰੀਅਲਿਸਟਿਕਲੀ ਜਿਹੜਾ ਵਾਰ ਥੀਏਟਰ ਹੈ ਉਹ ਸਾਡੇ ਗੁਆਂਢ 'ਚ ਵੀ ਈਰਾਨ ਦੇ ਹਵਾਲੇ ਨਾਲ ਵੀ ਆ ਗਿਆ, ਸਾਊਥ ਚਾਈਨਾ ਸੀ 'ਚ ਵੀ ਆ ਗਿਆ, ਫਿਲੀਪੀਨਸ ਔਰ ਦੂਸਰੇ ਤਾਈਵਾਨ ਦੇ ਹਵਾਲੇ ਨਾਲ ਵੀ ਆ ਗਿਆ। ਇੱਧਰ ਯੂਰਪ ਦੇ ਵਿੱਚ ਤਾਂ ਆਲਰੇਡੀ ਯੂਕਰੇਨ ਵਾਲਾ ਉਹਨਾਂ ਦਾ ਜ਼ੈਲੈਂਸਕੀ ਜਿਹੜਾ ਉਹ ਕਿਤੇ ਪਹੁੰਚਿਆ ਹੋਇਆ, ਉਹ ਕਿਸੇ ਨੂੰ ਦੇ ਰਿਹਾ ਡਰੋਨ ਕਿ ਜੀ ਸਾਡੇ ਡਰੋਨ ਖਰੀਦੋ ਜਾਂ ਦੂਜੇ। ਸੋ ਇਹ ਸਾਰਾ ਇਸ ਵੇਲੇ ਅਨਸਰਟਨ ਹੈ। ਔਰ ਜਿਵੇਂ UN ਸੈਕਟਰੀ ਜਨਰਲ ਨੇ ਕਿਹਾ ਕਿ ਵੀ ਇਹ ਕਾਫੀ ਕੁਝ ਪੁਆਇੰਟ ਆਊਟ ਕਰ ਰਿਹਾ ਟੂਵਰਡਸ ਡੀਸਟੈਬਿਲਾਈਜੇਸ਼ਨ। ਔਰ ਅਗੇਨ ਜਿਹੜਾ ਇਹਦਾ ਇਫੈਕਟ ਹੈ ਉਹ ਕਿਵੇਂ ਜਿਵੇਂ ਉਹਨਾਂ ਨੇ ਇਹ ਕਿਹਾ ਕੁਛ ਹਲਕਿਆਂ ਨੇ ਕਿ ਵੀ ਇਹ ਜੇ ਕ੍ਰਾਈਸਿਸ ਪ੍ਰੋਲੋਂਗ ਹੁੰਦਾ ਹੈ ਈਰਾਨ ਵਾਲਾ, ਤੇ ਇਹ ਈਵਨ ਜਿਹੜਾ ਕੋਵਿਡ ਦੇ ਵੇਲੇ ਕ੍ਰਾਈਸਿਸ ਸੀ ਜਿਹਦੇ 'ਚ ਕੁੱਲ ਹਿਊਮੈਨਿਟੀ ਜਿਹੜੀ ਪ੍ਰਭਾਵਿਤ ਹੋਈ, ਉਸ ਤੋਂ ਵੀ ਵਰਸਟ ਇਸ ਦੇ ਇਕਨੋਮਿਕਲ ਇੰਪੈਕਟ ਹੋਣਗੇ। ਸੋ ਲੈਟ ਵੀ ਹੋਪ ਫॉर द बेस्ट। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।